ਅਗਲੀ ਖਬਰ ਯੂਕੇ ਤੋਂ ਆ ਰਹੀ ਆ। ਯੂਕੇ ਦੀ ਕੋਰਟ ਨੇ ਇਹ ਕਿਹਾ ਆ ਵੀ ਇੰਗਲੈਂਡ ਵਾਲੇ ਜਿੱਥੇ ਕੋਈ ਪੋਲੀਟੀਕਲ ਅਸਾਈਲਮ ਲੈਣ ਜਾਂਦਾ ਆ, ਜਿਸ ਤਰ੍ਹਾਂ ਇੰਗਲੈਂਡ ਦੀ ਸਰਕਾਰ ਨੇ ਪਿਛਲੇ ਸਮੇਂ ਰੱਖਿਆ ਸੀ ਵੀ ਕੋਈ ਵੀ ਬੰਦਾ ਪੋਲੀਟੀਕਲ ਅਸਾਈਲਮ ਲੈਣ ਆਉਂਦਾ ਆ ਜੋ ਮਾਈਗ੍ਰੈਂਟ, ਉਹਨਾਂ ਨੂੰ ਰਵਾਂਡਾ ਮੁਲਕ ਦੇ ਵਿੱਚ ਭੇਜ ਦਿੱਤਾ ਜਾਵੇ। ਜੀ ਤੇ ਉੱਥੇ ਜਿਹੜਾ ਆ ਉਹ ਡਿਸਾਈਡ ਹੋਊਗਾ ਵੀ ਹਾਂ ਉਹ ਇੰਗਲੈਂਡ ਦੇ ਵਿੱਚ ਪੋਲੀਟੀਕਲ ਅਸਾਈਲਮ ਲੈ ਸਕਦੇ ਆ ਕਿ ਨਹੀਂ। ਸੋ ਬੜਾ ਅਜੀਬੋ ਗਰੀਬ ਇਹ ਇੱਕ ਤਰ੍ਹਾਂ ਦੇ ਨਾਲ ਲੈਜਿਸਲੇਸ਼ਨ ਇਹ ਉੱਥੇ ਦੀ ਜਿਹੜੀ ਪਹਿਲਾਂ ਫੋਰਨ ਸੈਕਟਰੀ ਸੀਗੀ ਪ੍ਰੀਤੀ ਪਟੇਲ, ਉਸ ਨੇ ਜਾਰੀ ਕੀਤਾ ਸੀ। ਪਰ ਅੱਜ ਕੋਰਟ ਨੇ ਇਹ ਕਿਹਾ ਆ ਵੀ ਜੋ ਇੰਟੀਰੀਅਰ ਮਿਨਿਸਟਰ ਸੀ ਪਹਿਲਾਂ ਪ੍ਰੀਤੀ ਪਟੇਲ, ਜਿਹੜਾ ਉਹਨਾਂ ਦਾ ਡਿਸੀਜਨ ਸੀਗਾ ਉਹ ਕਹਿੰਦੇ ਸਹੀ ਆ, ਪਰ ਈਵਨ ਦੋ ਇਹਦੇ ਵਿੱਚ ਕਈ ਜਿਹੜੀਆਂ ਖਾਮੀਆਂ ਹੈਗੀਆਂ ਆ। ਬ੍ਰਿਟਿਸ਼ ਇਮੀਗ੍ਰੇਸ਼ਨ ਲਾਇਰਸ ਤੇ ਹਿਊਮਨ ਰਾਈਟਸ ਗਰੁੱਪ ਕਾਫੀ ਲੀਗਲ ਚੈਲੰਜ ਦੇ ਰਹੇ ਆ ਇਸ ਪਾਲਿਸੀ ਨੂੰ ਵੀ ਇਹ ਤਾਂ ਟੋਟਲੀ ਗਲਤ ਆ ਵੀ ਜੇ ਇੰਗਲੈਂਡ 'ਚ ਕੋਈ ਪੋਲੀਟੀਕਲ ਅਸਾਈਲਮ ਲੈਣ ਆਉਂਦਾ ਆ ਤੇ ਤੁਸੀਂ ਉਹਨੂੰ ਜਹਾਜ਼ ਚੜਾ ਕੇ ਰਵਾਂਡਾ ਦੇ ਵਿੱਚ ਭੇਜ ਦਿਓ, ਜਿਸ ਤਰ੍ਹਾਂ ਆਪਾਂ ਦੇਖਿਆ ਸੀ ਵੀ ਯੂਐਸਏ ਦੇ ਵਿੱਚ ਵੀ ਮੈਕਸੀਕੋ ਦੇ ਵਿੱਚ ਰੋਕੋ ਟਾਈਟਲ 42 ਵਾਲਾ ਜਿਹੜਾ ਰੌਲਾ ਪੈਂਦਾ, ਉਹ ਤੋਂ ਬਾਅਦ ਫਿਰ ਤੁਹਾਨੂੰ ਐਂਟਰ ਕੀਤਾ ਜਾਊਗਾ। ਸੋ ਦ ਕੰਜ਼ਰਵੇਟਿਵ ਜਿਹੜੀ ਗਵਰਨਮੈਂਟ ਆ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਾਕ ਦੀ, ਪਹਿਲਾਂ ਇਹਨਾਂ ਤੋਂ ਬੋਰਿਸ ਜੌਨਸਨ ਸੀ, ਫਿਰ ਲਿਜ਼ ਟਰੱਸ ਸੀਗੇ। ਸੋ ਇਹ ਸਾਰੇ ਕਹਿੰਦੇ ਵੀ ਕਾਫੀ ਔਖੇ ਆ ਇਮੀਗ੍ਰੈਂਟਸ ਤੋਂ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਜੋ ਆ ਉਹ ਚਾਹੇ ਬੋਟਸ ਦੇ ਵਿੱਚ ਭਰ ਕੇ ਆ ਰਹੇ ਆ, ਟਰੱਕਾਂ ਦੇ ਵਿੱਚ ਆ ਰਹੇ ਹੈਗੇ ਫਰਾਂਸ ਤੋਂ। ਤੇ ਜੂਨ 2022 ਚ ਯੂਕੇ ਦੇ ਨੈਸ਼ਨਲ ਸਟੈਟਿਸਟਿਕਸ ਆਫਿਸ ਨੇ ਕਿਹਾ ਸੀ ਵੀ 500,000 ਦੇ ਕਰੀਬ ਜੋ ਮਾਈਗ੍ਰੈਂਟ ਆਉਂਦੇ ਆ ਤੋਂ ਗਵਰਨਮੈਂਟ ਅਪਰੂਵਡ ਰਾਊਟਸ ਦੇ ਥਰੂ, ਤੇ 1,73,000 ਉਹ ਤੋਂ ਪਹਿਲਾਂ ਆਏ ਆ। 45,000 ਮਾਈਗ੍ਰੈਂਟਸ ਜੋ ਆ ਉਹ ਸਮਾਲ ਬੋਟਸ ਦੇ ਵਿੱਚ ਆਏ ਹੈਗੇ ਆ ਇੰਗਲਿਸ਼ ਚੈਨਲ ਦੇ ਥਰੂ ਫਰਾਂਸ ਵੱਲ ਦੀ, ਤੇ 2021 ਚ 30,000 ਆਏ ਸੀ। ਸੋ ਇੰਨੇ ਜ਼ਿਆਦਾ ਉੱਥੇ ਵੀ ਲੋਕ ਇੰਗਲੈਂਡ ਨੂੰ ਜਾਣ ਨੂੰ ਭੱਜ ਰਹੇ ਆ। ਸੋ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਪਹਿਲਾਂ 1,73,000 2021 ਚ, ਤੇ 2022 ਚ ਬਹੁਤ ਨੰਬਰ ਜਿਹੜਾ 5 ਲੱਖ ਵੱਧ ਗਿਆ ਹੈਗਾ। ਸੋ ਰਵਾਂਡਾ ਦੇ ਵਿੱਚ ਜੋ ਪਾਰਟਨਰਸ਼ਿਪ ਹੈਗੀ ਆ ਬ੍ਰਿਟੇਨ ਦੀ ਇੰਟੀਰੀਅਰ ਮਿਨਿਸਟਰ ਨੇ ਇਹ ਦੱਸਿਆ ਆ, ਤੇ ਉਹ ਰਵਾਂਡਾ ਦੀ ਸਰਕਾਰ ਨੂੰ ਅਫਰੀਕਨ ਨੇਸ਼ਨ ਨੂੰ ਪੈਸੇ ਦਿੰਦੇ ਹੈਗੇ ਆ ਉੱਥੇ ਇਮੀਗ੍ਰੈਂਟਸ ਨੂੰ ਰੱਖਣ ਦੇ ਲਈ, ਤੇ ਉਹਨਾਂ ਨੂੰ ਐਜ਼ ਏ ਇਲੀਗਲੀ ਹੀ ਜਾਣਿਆ ਜਾਂਦਾ ਹੈਗਾ। ਇੰਟਰਨੈਸ਼ਨਲ ਆਰਗੇਨਾਈਜੇਸ਼ਨ ਜਿਨ੍ਹਾਂ ਦੇ ਵਿੱਚ UNHR ਤੇ ਯੂਨਾਈਟਿਡ ਸਟੇਟਸ ਰਿਫਿਊਜੀ ਏਜੰਸੀ ਹੈਗੀ ਆ, ਉਹਨਾਂ ਨੇ ਇਹ ਕੰਸਰਨ ਆਪਣੇ ਕਾਫੀ ਉਠਾਏ ਹੈਗੇ ਆ ਵੀ ਇਹ ਬਹੁਤ ਮਾੜੀ ਗੱਲ ਹੈਗੀ ਆ ਬ੍ਰਿਟਿਸ਼ ਗਵਰਨਮੈਂਟ ਦੀ, ਜਿਹੜੀ ਵੀ ਇਸ ਤਰ੍ਹਾਂ ਤੁਸੀਂ ਜਿਹੜਾ ਵੀ ਪੋਲੀਟੀਕਲ ਅਸਾਈਲਮ ਦੇਣਾ ਤੇ ਦੂਜੇ ਮੁਲਕ ਦੇ ਵਿੱਚ ਲੋਕਾਂ ਨੂੰ ਭੇਜ ਦਿਓ। ਜੀ ਜੀ ਬਿਲਕੁਲ।